ਨਿਊਕਲੀਅਰ ਟਿਪਡ ਮਿਜ਼ਾਈਲਾਂ ਜੇ ਤੁਸੀਂ ਪੰਜਾਬ ਜਲੰਧਰ ਲਿਆ ਕੇ ਰੱਖੋਗੇ ਜਾਂ ਦੂਸਰਾ ਬਠਿੰਡਾ ਰੱਖੀਆਂ ਸੀ ਤੇ ਜ਼ਾਹਰ ਹੈ ਕਿ ਵੀ ਤੁਸੀਂ ਪੰਜਾਬ ਦੀ ਮੁਕੰਮਲ ਤਬਾਹੀ ਚਾਹੁੰਦੇ ਹੋ। ਜੇ ਪਾਕਿਸਤਾਨ ਨੇ ਪ੍ਰੀਐਂਪਟ ਕਰਨਾ ਕਿ ਇਸ ਤੋਂ ਪਹਿਲਾਂ ਤੁਸੀਂ ਲਾਹੌਰ ਜਾਂ ਉਹਨਾਂ ਦੇ ਦੂਸਰੇ ਸ਼ਹਿਰਾਂ ਨੂੰ ਟਾਰਗੇਟ ਕਰੋ ਤੇ ਉਹ ਪੰਜਾਬ ਨੂੰ ਟਾਰਗੇਟ ਕਰਨਗੇ। ਇੱਕ 에ਅਰ ਫੋਰਸ ਬੇਸ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਜਿਹੜੀਆਂ ਨੇ ਇਹਨੂੰ ਡਿਪਲੋਏ ਕਰ ਦਿੱਤਾ ਔਰ ਇਹ ਜਿਹੜੀ ਹੈ ਇਹਦੇ ਨਾਲ ਇੱਕ ਮੇਜਰ ਫਲਿਪ ਮਿਲੇਗਾ 에ਅਰ ਡਿਫੈਂਸ ਸਿਸਟਮ ਨੂੰ ਔਰ ਦਿਸ ਦੈਟ ਔਰ ਇਹੀ ਫਸਟ ਜਿਹੜੀ ਯੂਨਿਟ ਹੈ 400 ਦੀ ਇਹ ਇਹਨਾਂ ਨੇ ਪੰਜਾਬ ਦੇ ਵਿੱਚ ਲਿਆ ਕੇ ਜਿਹੜੀ ਹੈ ਉਹ ਲਾ ਦਿੱਤੀ। ਤੇ ਕੋਈ ਵੀ ਅਰੁਣਾਚਲ ਦੇ ਮੁੱਦੇ ਤੇ ਜਾਂ ਦੂਜਾ ਇਹਨਾਂ ਨੇ ਕੋਈ ਦਿਲਵਦੀ ਕੀਤੀ ਤੇ ਜਿਹਨੂੰ ਤੁਸੀਂ ਪ੍ਰੀਐਂਪਟ ਸਟ੍ਰਾਈਕ ਕਰਦੇ ਹੋ ਤੇ ਪੰਜਾਬ ਜਿਹੜਾ ਹੈ ਉਹ ਉੜ ਜਾਏਗਾ ਉਹਦੇ ਨਾਲ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ। ਵਿਊਅਰਸ ਇਉਂ ਛਾਪਦਾ ਹੈ ਕਿ ਭਾਰਤ ਦੀ ਹਿੰਦੂਤਵੀ ਹਕੂਮਤ ਚੀਨ ਅਤੇ ਭਾਰਤ ਵਿੱਚ ਭਵਿੱਖ ਦੀ ਲੜਾਈ ਲਈ ਪੰਜਾਬ ਨੂੰ ਜੰਗ ਦਾ ਮੈਦਾਨ ਬਣਾਉਣ ਤੇ ਤੁਲੀ ਹੋਈ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਰੂਸ ਤੋਂ ਖਰੀਦਿਆ ਡਿਫੈਂਸ ਮਿਜ਼ਾਈਲ ਸਿਸਟਮ S-400 ਪੰਜਾਬ ਵਿੱਚ ਤਾਇਨਾਤ ਕੀਤਾ ਹੈ ਔਰ ਇਹ ਪੰਜਾਬ ਦੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦਾ ਲਗਭਗ 600 ਕਿਲੋਮੀਟਰ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਜੀ ਔਰ ਵਾਹਗਾ ਤੋਂ ਹੁਸੈਨੀਵਾੜਾ ਤੱਕ ਇੰਟਰਨੈਸ਼ਨਲ ਬਾਰਡਰ ਹੈ। ਅਨਫੋਰਚੂਨੇਟਲੀ ਜਦੋਂ ਵੀ ਭਾਰਤ ਔਰ ਪਾਕਿਸਤਾਨ ਦਾ ਟਕਰਾਅ ਹੁੰਦਾ ਹੈ ਕਸ਼ਮੀਰ ਜ਼ਾਹਰ ਹੈ ਛੰਭ ਜੋੜੀਆਂ ਤੋਂ ਉਸ ਦੀ ਸ਼ੁਰੂਆਤ 65 ਦੇ ਵਿੱਚ ਵੀ ਹੋਈ, 71 'ਚ ਵੀ ਜਿਹੜਾ, ਲੇਕਿਨ ਪੰਜਾਬ ਦਾ ਬਾਰਡਰ ਜਿਹੜੀ ਦੋਨੋਂ ਪਾਸਿਓਂ ਹੀ ਸਫ਼ਰ ਕਰਦਾ ਔਰ ਦੂਸਰੇ ਪਾਸੇ ਵੀ ਦੂਸਰਾ ਪੰਜਾਬ ਸਫ਼ਰ ਕਰਦਾ। ਹੁਣ ਤੱਕ ਜਦੋਂ ਚਾਈਨਾ ਦੇ ਨਾਲ ਟਕਰਾਅ ਦੀ ਕੋਈ ਗੱਲ ਰਹੀ ਤਾਂ ਅਸੀਂ ਦੇਖਦੇ ਹਾਂ ਕਿ ਜਾਂ ਡੋਕਲਾਮ ਜਿਹਦੇ ਭੂਟਾਨ ਨਾਲ ਬਾਰਡਰ ਲੱਗਦਾ ਜਾਂ ਲੱਦਾਖ ਦਾ ਉਹ ਖੇਤਰ ਜਿਹਦੇ ਤੋਂ ਲੈ ਕੇ ਅਰੁਣਾਚਲ ਤੱਕ, ਜਿਹਦੇ ਬਾਰੇ ਅਸੀਂ 31 ਤਰੀਕ ਨੂੰ ਗੱਲ ਕੀਤੀ ਸੀ ਕਿ ਕਿਵੇਂ ਚਾਈਨਾ ਨੇ 15 ਉਹ ਸਪਾਟ ਅਰੁਣਾਚਲ ਪ੍ਰਦੇਸ਼ ਦੇ ਅੰਦਰ ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ ਉਹਨਾਂ ਦੇ ਨਾਂ ਉਹਨਾਂ ਨੇ ਆਪਣੀ ਮੈਂਡਰਿਨ ਜ਼ਬਾਨ ਦੇ ਉੱਤੇ ਰੱਖੇ ਨੇ ਔਰ ਈਵਨ ਨਿਊ ਈਅਰ ਈਵ 'ਤੇ ਉਹਨਾਂ ਨੇ ਗਲਵਾਨ ਵੈਲੀ ਦੀ ਵੀ ਉਹ ਪਿਕਚਰ ਜਿਹੜੀਆਂ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ ਚਾਈਨੀਜ਼ ਸੋਲਜਰ, ਉਹਨਾਂ 'ਚ ਵਿਮਨ ਸੋਲਜਰਸ ਵੀ ਨੇ ਜਿਹਦੇ 'ਚ ਉਹਨਾਂ ਦਾ ਝੰਡਾ ਲਹਿਰਾ ਰਿਹਾ ਰੈੱਡ ਜਿਹੜਾ ਫਲੈਗ ਹੈ ਔਰ ਉਹ ਇਹ ਦੱਸਣ ਲਈ ਕਿ ਗਲਵਾਨ ਵੈਲੀ ਤੇ ਅਸੀਂ ਕਾਬਜ਼ ਹੈ ਔਰ ਕੋਈ ਜਿਹੜੀ ਹੈ ਉਹ ਵਿਦਡਰਾਅਲ ਨਹੀਂ ਹੋਈ। ਹੁਣ ਇਸ ਸਾਰੇ ਦੇ ਚੱਲਦਿਆਂ ਆਲਰੇਡੀ ਜਦੋਂ ਅਸੀਂ ਭਾਰਤ ਪਾਕਿਸਤਾਨ ਦੀ ਕੋਈ ਵੀ ਫਿਊਚਰ ਦੀ ਜੰਗ ਜਿਸ ਦੇ ਵਿੱਚ ਜ਼ਾਹਰ ਹੈ ਕਿ ਪਾਕਿਸਤਾਨ ਦਾ ਜਿਹੜਾ ਉਹ ਰਵਾਇਤੀ ਹਥਿਆਰਾਂ ਦੇ ਉੱਤੇ ਉਹਦੀ ਟੇਕ ਨਹੀਂ ਰਹੇਗੀ, ਨਿਊਕਲੀਅਰ ਬਣ ਸਕਦਾ ਹੈ ਔਰ ਇਸ ਲਈ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ 10-12 ਸਾਲ ਪਹਿਲਾਂ ਉਦੋਂ ਜੇ ਅਸੀਂ TV-84 ਵੀ ਸ਼ੁਰੂ ਨਹੀਂ ਸੀ ਕੀਤਾ ਔਰ ਇਹਨਾਂ ਨੇ ਪ੍ਰਿਥਵੀ ਮਿਜ਼ਾਈਲਾਂ ਜਲੰਧਰ ਦੇ ਵਿੱਚ ਇੰਸਟਾਲ ਕੀਤੀਆਂ ਸੀ, ਉਦੋਂ ਵੀ ਅਸੀਂ ਇਹ ਸਟੈਂਡ ਲਿਆ ਸੀ, ਲਿਖਿਆ ਸੀ, ਲੌਬੀ ਵੀ ਕੀਤਾ ਸੀ ਕਿ ਭਾਈ ਇਹ ਨਿਊਕਲੀਅਰ ਟਿਪਡ ਮਿਜ਼ਾਈਲਾਂ ਜੇ ਤੁਸੀਂ ਪੰਜਾਬ ਜਲੰਧਰ ਲਿਆ ਕੇ ਰੱਖੋਗੇ ਜਾਂ ਦੂਸਰਾ ਬਠਿੰਡਾ ਰੱਖੀਆਂ ਸੀ ਤੇ ਜ਼ਾਹਰ ਹੈ ਕਿ ਵੀ ਤੁਸੀਂ ਪੰਜਾਬ ਦੀ ਮੁਕੰਮਲ ਤਬਾਹੀ ਚਾਹੁੰਦੇ ਹੋ। ਕਿਉਂਕਿ ਜੇ ਪਾਕਿਸਤਾਨ ਨੇ ਪ੍ਰੀਐਂਪਟ ਕਰਨਾ ਕਿ ਇਸ ਤੋਂ ਪਹਿਲਾਂ ਤੁਸੀਂ ਲਾਹੌਰ ਜਾਂ ਉਹਨਾਂ ਦੇ ਦੂਸਰੇ ਸ਼ਹਿਰਾਂ ਨੂੰ ਟਾਰਗੇਟ ਕਰੋ ਤੇ ਉਹ ਪੰਜਾਬ ਨੂੰ ਟਾਰਗੇਟ ਕਰਨਗੇ। ਸੋ ਇਹ ਅਸੀਂ ਜਿਹੜਾ ਬਿਲਕੁਲ ਨਹੀਂ ਚਾਹੁੰਦੇ ਕਿ ਸਾਡਾ ਪੰਜਾਬ ਜਿਹੜਾ ਹੈ ਉਹ ਨਿਊਕਲੀਅਰ ਦਾ ਇਸ ਕਿਸਮ ਦਾ ਜਿਹੜਾ ਉਹ ਬੈਟਲ ਗਰਾਊਂਡ ਬਣੇ ਔਰ ਇਹਨੂੰ ਇੱਥੋਂ ਚੁੱਕੋ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਇਸ ਵੇਲੇ ਭਾਰਤ ਪਾਕਿਸਤਾਨ ਸਬੰਧਾਂ ਦੀ ਥਾਂ ਦੇ ਉੱਤੇ ਜਿਹੜੀ ਗੱਲ ਇੰਟਰਨੈਸ਼ਨਲੀ ਕਿਉਂਕਿ ਅਮਰੀਕਾ ਦੇ ਘਨੇੜੇ ਚੜ੍ਹ ਗਿਆ ਭਾਰਤ ਔਰ ਸਾਊਥ ਚਾਈਨਾ ਸੀ 'ਚ ਵੀ ਔਰ ਕੁਆਡ ਔਰ ਉਹ ਸਾਰੇ ਦਾ ਹਿੱਸਾ ਨਤੀਜੇ ਦੇ ਤੌਰ 'ਤੇ ਇਸ ਵੇਲੇ ਜੇ ਹੁਣ ਟਕਰਾਅ ਭਵਿੱਖ ਦਾ ਲੱਗਦਾ ਔਰ ਅਸੀਂ ਇੱਕ ਸੈਗਮੈਂਟ ਹੀ ਕੀਤਾ 31 ਤਰੀਕ ਨੂੰ ਕਿ 2022 'ਚ ਅਰੁਣਾਚਲ ਦੇ ਮੁੱਦੇ ਦੇ ਉੱਤੇ ਚਾਈਨਾ ਔਰ ਜਿਹੜਾ ਭਾਰਤ ਹੈ ਉਹ ਜੰਗ 'ਚ ਜਾ ਸਕਦੇ ਨੇ। ਉਹਨੂੰ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਔਰ ਮੈਂ ਅੱਜ ਦੇਖ ਰਿਹਾ ਸੀ ਕਿ ਅੱਜ ਬਹੁਤ ਸਾਰੇ ਪਾਕਿਸਤਾਨੀ ਸ਼ੋਜ਼ ਦੇ ਉੱਤੇ ਉਹ 15 ਸਪਾਟਸ ਤੇ ਉਹਦੀ ਗੱਲ ਹੋ ਰਹੀ ਸੀ। ਹੁਣ ਜਿਹੜੀ ਗੱਲ ਨੇ ਮੈਨੂੰ ਇਸ ਦੇ ਉੱਤੇ ਅੱਜ ਡਿਸਕਸ ਕਰਨ ਦੇ ਲਈ ਦੁਬਾਰਾ ਲਿਆਂਦਾ ਹੈ, ਇਹ ਖਬਰ ਉਹਨਾਂ ਦੇ ਮੀਡੀਆ 'ਚ ਹੈ ਕਿ ਆਈ ਔਨ ਚਾਈਨਾ ਫਸਟ S-400 unit deployed in Punjab. India's deployment will provide a major fillip to its air defense capacity as the weapon system is capable of neutralizing assets from over 400 kilometer away.
ਹੁਣ S-400 ਦਾ ਜ਼ਿਕਰ ਅਸੀਂ ਪਿਛਲੇ ਸਾਲ ਦੇ ਸ਼ੋਅ 'ਚ ਕਰਦੇ ਰਹੇ। S-400 ਰਸ਼ੀਆ ਦਾ ਮਿਸਲ ਡਿਫੈਂਸ ਸਿਸਟਮ ਹੈ ਜਿਸ ਨੂੰ ਭਾਰਤ ਨੇ ਬਾਏ ਕੀਤਾ ਅਜੇ, ਕਿਉਂਕਿ ਓਪਨਲੀ ਜਦੋਂ ਹੁਣ ਰਸ਼ੀਆ ਦੇ ਪ੍ਰਾਈਮ ਮਿਨਿਸਟਰ ਵੀ ਆਏ ਇਸ ਡੀਲ ਦੇ ਉੱਤੇ। ਅਮਰੀਕਾ ਦੇ ਵਿੱਚ ਕਿਉਂਕਿ ਇੱਕ ਲਾਅ ਹੈ ਕ੍ਰੀਮੀਆ ਦੇ ਮੈਟਰ ਦੇ ਉੱਤੇ, ਰਸ਼ੀਆ ਦੇ ਉੱਤੇ ਸੈਂਕਸ਼ਨਸ ਨੇ ਅਮਰੀਕਾ ਦੀਆਂ, ਔਰ ਜਿਹੜਾ ਵੀ ਰਸ਼ੀਆ ਤੋਂ ਇਸ ਲੈਵਲ ਦੀ ਕੋਈ ਟੈਕਨੋਲੋਜੀ ਬਾਏ ਕਰਦਾ ਹੈ ਉਸ ਦੇ ਉੱਤੇ ਆਟੋਮੈਟਿਕਲੀ ਜਿਹੜਾ ਹੈ ਉਹ ਸੈਂਕਸ਼ਨਸ ਲੱਗ ਜਾਂਦੀਆਂ ਨੇ। ਅਜੇ ਅਮਰੀਕਾ ਦੀਆਂ ਉਹ ਸੈਂਕਸ਼ਨਸ ਅਪਲਾਈ ਹੋਈਆਂ ਕਿ ਨਹੀਂ ਹੋਈਆਂ, ਪਰ ਇਹ ਜਿਹੜਾ S-400 ਹੈ it is capable of protecting its air defense bubble against rockets, missiles, cruise missiles and even aircraft. So ਇਹ S-400 ਰਸ਼ੀਆ ਤੋਂ ਇੰਡੀਆ ਨੇ ਬਾਏ ਕੀਤੇ ਹੋਏ ਨੇ। ਡੀਲ ਤਾਂ 2019 ਚ ਹੋਈ, ਔਰ ਇਹ ਜਿਹੜੀ ਖਬਰ ਹੈ ਇਹ ਪੰਜਾਬ ਦੇ ਵਿੱਚ 5 ਪ੍ਰੋਮੀਨੈਂਟਲੀ ਇੰਡੀਅਨ 에ਅਰ ਫੋਰਸ ਦੇ ਬੇਸ ਨੇ। ਇਸ ਖਬਰ ਮੁਤਾਬਕ ਉਹਨਾਂ ਨੇ ਕੋਈ ਸਪੈਸੀਫਾਈ ਤਾਂ ਨਹੀਂ ਕੀਤਾ ਕਿ ਪੰਜਾਂ ਚੋਂ ਕਿਹੜੇ 에ਅਰ ਫੋਰਸ ਬੇਸ ਦੇ ਉੱਤੇ ਉਹਨਾਂ ਨੇ ਰੱਖਿਆ, ਪਰ ਉਹਨਾਂ ਨੇ ਕਿਹਾ ਜੀ ਕਿ ਇੱਕ 에ਅਰ ਫੋਰਸ ਬੇਸ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਜਿਹੜੀਆਂ ਨੇ ਇਹਨੂੰ ਡਿਪਲੋਏ ਕਰ ਦਿੱਤਾ, ਔਰ ਇਹ ਜਿਹੜੀ ਹੈ ਇਹਦੇ ਨਾਲ ਇੱਕ ਮੇਜਰ ਫਲਿਪ ਮਿਲੇਗਾ 에ਅਰ ਡਿਫੈਂਸ ਸਿਸਟਮ ਨੂੰ ਔਰ ਦਿਸ ਦੈਟ। ਔਰ ਉਹਨਾਂ ਨੇ ਕਿਹਾ ਜੀ ਨਵੰਬਰ ਦੇ ਵਿੱਚ ਪਹਿਲੀ ਯੂਨਿਟ ਦੀ ਜਿਹੜੀ ਹੈ ਉਹ ਡਿਲੀਵਰੀ ਹੋਈ ਸੀ, ਔਰ ਇਹੀ ਫਸਟ ਜਿਹੜੀ ਯੂਨਿਟ ਹੈ S-400 ਦੀ ਇਹ ਇਹਨਾਂ ਨੇ ਪੰਜਾਬ ਦੇ ਵਿੱਚ ਲਿਆ ਕੇ ਜਿਹੜੀ ਹੈ ਉਹ ਲਾ ਦਿੱਤੀ ਹੈ। ਹੁਣ ਚਾਈਨਾ ਦਾ ਕੀ ਮੁਕਾਬਲਾ ਹੈ, ਔਰ ਇਸ ਗੱਲ ਦਾ ਧਿਆਨ ਰਹੇ ਵੀ ਰਸ਼ੀਆ ਚਾਈਨਾ ਰਿਲੇਸ਼ਨਸ਼ਿਪ 'ਚ ਚਾਈਨਾ ਦੇ ਕੋਲ ਆਲਰੇਡੀ S-400 ਨੇ ਬਹੁਤ ਪਹਿਲਾਂ। ਇਹਨਾਂ ਕੋਲ ਤਾਂ ਜੇ ਇੱਕ ਯੂਨਿਟ ਆਈ ਇਹਨਾਂ ਨੇ ਲਿਆ ਕੇ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਧੱਕ ਦਿੱਤਾ ਹੈ। ਚਾਈਨਾ ਦੇ ਕੋਲ ਤਾਂ ਇਹ ਮੱਚ ਬਿਫੋਰ ਹੈ, ਔਰ ਜਦੋਂ ਅਸੀਂ ਇੱਕ ਦਿਨ ਡਿਸਕਸ ਕਰਾਂਗੇ ਅੱਜ ਬੜੀ ਡਿਟੇਲ 'ਚ 2-3 ਦੁਨੀਆ ਦੇ ਐਕਸਪਰਟਸ ਨੇ ਡਿਸਕਸ ਕੀਤਾ ਹੈ ਕਿ ਫਿਊਚਰ ਵਾਰਸ ਜਿਹੜੀਆਂ ਨੇ ਉਹ ਕਿਸ ਲੈਵਲ ਦੀਆਂ ਹੋਣਗੀਆਂ, ਜਿਹਦੇ 'ਚ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਜਾਂ ਉਸ ਤੋਂ ਵੀ ਅਗਲੀ ਨੈਕਸਟ ਜਨਰੇਸ਼ਨ ਵਾਰ ਲਈ ਚਾਈਨਾ ਇਕਵਿਪਡ ਹੈ। ਪਰ ਸਾਡਾ ਕੰਸਰਨ ਇਹ ਹੈ ਕਿ ਜੇ ਅਸੀਂ ਪ੍ਰਿਥਵੀ ਮਿਸਾਈਲ ਜਲੰਧਰ 'ਚ ਤਾਇਨਾਤ ਹੋਣ ਦੇ ਵੇਲੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਨਿਊਕਲੀਅਰ ਟ੍ਰਿਪ ਤੁਸੀਂ ਪੰਜਾਬ 'ਚ ਇਹ ਕਰ ਰਹੇ ਹੋ ਔਰ ਇਹ ਤੁਸੀਂ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਓਗੇ। ਹੁਣ ਇਸ ਦੇ ਮੱਦੇ ਨਜ਼ਰ ਕਿ ਇੱਕ ਪਾਸੇ ਤਿੱਬਤ ਦਾ ਦਲਾਈ ਲਾਮਾ ਜਿਸ ਦੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਇੰਡੀਆ ਹੁਣ ਮਾਨਤਾ ਦੇਣ ਤੱਕ ਪਹੁੰਚ ਗਿਆ ਹੈ, ਉਹਨਾਂ ਦਾ ਪਾਰਲੀਮੈਂਟਰੀ ਗਰੁੱਪ ਉਹਨਾਂ ਨਾਲ ਡਿਨਰ ਕਰ ਰਿਹਾ ਹੈ, ਅਮਰੀਕਾ ਦੇ 2 ਐਨਵਾਏ ਉਹਨਾਂ ਨੂੰ ਮਿਲਦੇ ਨੇ, ਔਰ ਉਹਨੂੰ ਤੁਸੀਂ ਧਰਮਸ਼ਾਲਾ ਬਿਠਾਇਆ ਹੋਇਆ ਹੈ। ਹੁਣ ਧਰਮਸ਼ਾਲਾ ਅੰਮ੍ਰਿਤਸਰ ਤੋਂ 90 ਕਿਲੋਮੀਟਰ ਹੈ, ਔਰ ਪਠਾਨਕੋਟ ਜਿੱਥੇ ਬਾਰਡਰ ਚੱਕੀ ਨਾਲ ਲੱਗਦਾ ਹੈ ਪਠਾਨਕੋਟ ਦੇ, ਉੱਥੋਂ ਜਿਹੜਾ ਹੈ ਉਹ ਲੈਸ ਦੈਨ 56 ਮਾਈਲਸ ਹੈ। ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਤੇ ਚੀਨ ਦੇ ਲਈ ਔਰ ਤੁਸੀਂ ਉਹ ਲਿਆ ਕੇ S-400 ਜਿਹੜਾ ਹੈ ਉਹ ਈਦਰ ਹਲਵਾਰੇ ਔਰ ਜਾਂ ਜਲੰਧਰ ਕੈਂਟ ਜਾਂ ਜਿੱਥੇ ਜਿੱਥੇ ਵੀ ਇਹਨਾਂ ਦੇ ਇੰਡੀਅਨ 에ਅਰ ਫੋਰਸ ਬੇਸ ਨੇ ਉੱਥੇ ਇੱਕ 'ਚ ਹੈ ਉਹ ਇੰਟੈਲੀਜੈਂਸ ਉਹਨਾਂ ਕੋਲ ਹੋਏਗੀ। ਸੋ ਜੇ ਉਹਨਾਂ ਨੇ ਕੋਈ ਵੀ ਅਰੁਣਾਚਲ ਦੇ ਮੁੱਦੇ ਤੇ ਜਾਂ ਦੂਜਾ ਇਹਨਾਂ ਨੇ ਕੋਈ ਦਿਲਵਦੀ ਕੀਤੀ ਤੇ ਜਿਹਨੂੰ ਤੁਸੀਂ ਪ੍ਰੀਐਂਪਟ ਸਟ੍ਰਾਈਕ ਕਰਦੇ ਹੋ ਤੇ ਪੰਜਾਬ ਜਿਹੜਾ ਹੈ ਉਹ ਉੜ ਜਾਏਗਾ ਉਹਦੇ ਨਾਲ। ਔਰ ਆਲਰੇਡੀ ਮੌਕਾ ਪ੍ਰੋਵਾਈਡ ਕੀਤਾ ਹੋਇਆ ਹੈ ਦਲਾਈ ਲਾਮੇ ਨੂੰ ਧਰਮਸ਼ਾਲਾ ਬਿਠਾ ਕੇ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਇਹ ਮੰਗ ਸਿੱਖ ਕੌਮ ਵੱਲੋਂ ਔਰ ਪੰਜਾਬ ਦੇ ਜਿਵੇਂ ਇਸ ਮੁੱਦੇ ਤੇ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਕਾਫੀ ਵੋਕਲ ਆਵਾਜ਼ ਹੁੰਦੀ ਹੈ। ਇਹਨੂੰ ਹਾਈਲਾਈਟ ਕਰਨਾ ਚਾਹੀਦਾ ਹੈ ਕਿ ਇੱਥੋਂ ਚੁੱਕੋ ਤੁਸੀਂ S-400। ਤੁਸੀਂ ਆਲਰੇਡੀ ਪੰਜਾਬ ਪਾਕਿਸਤਾਨ ਨਾਲ ਜੰਗਾਂ ਦੇ ਵੇਲੇ ਵੀ ਤੁਸੀਂ ਬਲਦੀ ਦੇ ਬੂਥੇ 'ਚ ਧੱਕ ਦਿੰਦੇ ਹੋ, ਤੇ ਹੁਣ S-400 ਰੱਖ ਕੇ ਤੁਸੀਂ ਚਾਈਨਾ ਨੂੰ ਪ੍ਰਵੋਕ ਕਰ ਰਹੇ ਹੋ, ਔਰ ਇਹ ਪੰਜਾਬ ਦੀ ਤਬਾਹੀ ਦਾ ਜਿਹੜਾ ਇਹ ਬੰਨ ਨੂੰ ਤੁਸੀਂ ਬੰਨ ਰਹੇ ਹੋ ਜਿਹੜਾ ਸਾਨੂੰ ਕਬੂਲ ਨਹੀਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।